ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਸ ਉੱਤੇ ਕਰਦੇ ਜਾਈਏ। ਕੱਲ ਵੈਨੇਜ਼ੁਏਲਾ ਦੇ ਤੇਲ ਨੂੰ ਤੇ ਗੈਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਬਿਆਨ ਦਿੱਤਾ ਸੀਗਾ ਵੀ ਜਿਹੜਾ ਵੀ ਮੁਲਕ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ ਉਸ ਦੇ ਉੱਤੇ 25% ਟੈਰਿਫ ਐਕਸਟਰਾ ਲੱਗੇਗਾ, ਜਿਹੜਾ ਰੈਸੀਪ੍ਰੋਕਲ ਟੈਰਿਫ ਲੱਗਣੇ ਆ ਉਸ ਤੋਂ ਇਲਾਵਾ ਉਸ ਦੇ ਉੱਤੋਂ ਦੀ। ਇਹ ਖਬਰ ਸੁਣਦੇ ਆ ਚਾਈਨਾ ਦੇ ਵਿੱਚ ਕਹਿੰਦੇ ਵੀ ਧੜਥੱਲੀ ਜਿਹੜੀ ਉਹ ਮਚ ਗਈ, ਕਿਉਂਕਿ ਚਾਈਨਾ ਸਭ ਤੋਂ ਜ਼ਿਆਦਾ ਤੇਲ ਵੈਨੇਜ਼ੁਏਲਾ ਤੋਂ ਖਰੀਦਦਾ ਸੀਗਾ। ਚਾਈਨਾ ਨੇ ਤੇ ਰਸ਼ੀਆ ਨੇ ਇੱਥੋਂ ਤੱਕ ਵੀ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਵੀ ਵੈਨੇਜ਼ੁਏਲਾ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਆਪਣਾ ਫੌਜੀ ਸਥਾਨ ਜਿਹੜਾ ਆ ਉਹ ਬਣਾ ਲਈਏ, ਕੋਈ ਨਾ ਕੋਈ ਜਿਹੜੀ ਛਾਉਣੀ ਜਿਹੜੀ ਉੱਥੇ ਤਿਆਰ ਕਰ ਲਈਏ ਵੀ ਅਸੀਂ ਅਮਰੀਕਾ ਦੇ ਲਾਗੇ ਜਿਹੜਾ ਉਹ ਪਹੁੰਚ ਜਾਵਾਂਗੇ। ਹੁਣ 25% ਟੈਰਿਫ ਤੋਂ ਕੰਬਦੇ ਹੋਏ ਕਹਿੰਦੇ ਵੀ ਚਾਈਨਾ ਵਾਲਿਆਂ ਨੇ ਜਿਹੜੇ ਤੇਲ ਲੈਣਾ ਆ ਉਸ ਨੂੰ ਹਾਲ ਦੀ ਘੜੀ ਸਟਾਲ ਕਰ ਦਿੱਤਾ ਆ, ਉਸ ਨੂੰ ਇਹਨਾਂ ਨੇ ਰੋਕ ਦਿੱਤਾ ਹੈ। ਸੋ ਟਰੰਪ ਹੁਣਾਂ ਦਾ ਇਹ ਜਿਹੜਾ ਪੈਂਤੜਾ ਵੈਨੇਜ਼ੁਏਲਾ ਦੇ ਤੇਲ ਨੂੰ ਲੈ ਕੇ 25% ਟੈਰਿਫ ਵਾਲਾ, ਉਹ ਚਾਈਨਾ ਨੂੰ ਲੈ ਕੇ ਜਿਹੜਾ ਉਹ ਕਾਮਯਾਬ ਹੋਇਆ ਆ। ਪਰ ਇੰਡੀਆ ਵਾਲਿਆਂ ਦਾ ਜੇ ਕੋਈ ਇਸ ਤਰੀਕੇ ਦੇ ਉੱਤੇ ਕੋਈ ਬਿਆਨ ਜਾਂ ਇਦਾਂ ਦੀ ਚੀਜ਼ ਨਹੀਂ ਆਈ ਵੀ ਉਹ ਤੇਲ ਲੈਣਾ ਬੰਦ ਕਰਨਗੇ ਜਾਂ ਨਹੀਂ। ਵੈਸੇ ਦੱਸਦੇ ਜਾਈਏ, ਜਦ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਵੀ ਰਸ਼ੀਆ ਨੇ ਯੂਕਰੇਨ ਦੇ ਉੱਤੇ ਲੜਾਈ ਸ਼ੁਰੂ ਕੀਤੀ ਸੀ, ਜੰਗ ਕੀਤੀ ਸੀ, ਤਾਂ ਉਦੋਂ ਵੀ ਸੈਂਕਸ਼ਨਸ ਲਾਈਆਂ ਗਈਆਂ ਸੀਗੀਆਂ ਵੀ ਰਸ਼ੀਆ ਦਾ ਤੇਲ ਕੋਈ ਨਹੀਂ ਖਰੀਦੂਗਾ। ਪਰ ਇੰਡੀਆ ਵਾਲਿਆਂ ਨੇ ਕਈ ਤਰੀਕੇ ਦੇ ਗੁਪਤ ਨਵੇਂ ਰਾਊਟ ਬਣਾ ਕੇ ਤੇ ਕਈ ਸਿੱਧੇ ਤੇ ਅਸਿੱਧੇ ਤਰੀਕੇ ਦੇ ਵਿੱਚ ਰਸ਼ੀਆ ਦਾ ਤੇਲ ਜਿਹੜਾ ਉਹ ਖਰੀਦਦੇ ਰਹੇ ਸੀਗੇ। ਸੋ ਹੁਣ ਵੈਨੇਜ਼ੁਏਲਾ ਦੇ ਇਸ ਤੇਲ ਦੇ ਆਰਡਰ ਤੋਂ ਬਾਅਦ 25% ਟੈਰਿਫ ਨੂੰ ਲੈ ਕੇ ਇੰਡੀਆ ਕੀ ਫੈਸਲਾ ਲੈਂਦਾ ਆ, ਉਹ ਦੇਖਣ ਵਾਲੀ ਗੱਲ ਆ। ਇੱਕ ਚਾਈਨੀਜ਼ ਟ੍ਰੇਡਰ ਜਿਹੜਾ ਟੌਪ ਐਗਜ਼ੈਕਟਿਵ ਆ ਉਹਨਾਂ ਦਾ, ਉਹ ਵੈਨੇਜ਼ੁਏਲਨ ਤੇਲ ਦਾ, ਉਹਨਾਂ ਨੇ ਕਿਹਾ ਵੀ ਹੁਣ ਅਪ੍ਰੈਲ ਦੇ ਵਿੱਚ ਜਿਹੜੀਆਂ ਸ਼ਿਪਮੈਂਟ ਆ ਅਸੀਂ ਵੈਨੇਜ਼ੁਏਲਾ ਤੋਂ ਨਹੀਂ ਜਿਹੜਾ ਉਹ ਲਵਾਂਗੇ। ਕਹਿੰਦੇ ਵੀ ਆਇਲ ਮਾਰਕੀਟ ਦੇ ਵਿੱਚ ਜਿਹੜੀ ਅਨਸਰਟਨਟੀ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਆ ਤੇ ਅਸੀਂ ਇਸ ਤੇਲ ਨੂੰ ਭਾਈ ਹੱਥ ਵੀ ਜਿਹੜਾ ਆ ਉਹ ਨਹੀਂ ਲਾਉਣਾ। ਕਹਿੰਦੇ ਵੀ ਇੱਕ ਹੋਰ ਇੰਡੀਪੈਂਡੈਂਟ ਰਿਫਾਈਨਰ ਜਿਹੜਾ ਕਦੀ ਵੈਨੇਜ਼ੁਏਲਾ ਦਾ ਤੇਲ ਖਰੀਦਦਾ ਸੀਗਾ, ਉਹਨੇ ਵੀ ਕਿਹਾ ਵੀ ਇਸ ਆਰਡਰ ਦੇ ਨਾਲ ਕਨਫਿਊਜ਼ਨ ਸਾਡੇ ਲਈ ਜ਼ਿਆਦਾ ਵਧੀ ਪਈ ਆ ਤੇ ਕਹਿੰਦੇ ਵੀ ਸਿੰਗਾਪੁਰ ਬੇਸਡ ਜਿਹੜੇ ਬਾਇਰਸ ਆ ਵੈਨੇਜ਼ੁਏਲਨ ਫਿਊਲ ਆਇਲ ਦੇ ਉੱਤੇ, ਉਹਨਾਂ ਉੱਤੇ ਵੀ ਇਸ ਦਾ ਅਸਰ ਹੋਣਾ ਆ ਤੇ ਕਹਿੰਦੇ ਵੀ ਇਹ ਟੋਟਲ ਮੈਸ ਜਿਹੜਾ ਉਹ ਹੋਊਗਾ। ਸੋ ਇਹ ਚਾਈਨਾ ਕਹਿੰਦੇ ਵੀ ਵੈਨੇਜ਼ੁਏਲਾ ਦਾ ਸਭ ਤੋਂ ਵੱਡਾ ਆਇਲ ਬਾਇਰ ਆ। ਡਾਇਰੈਕਟਲੀ ਇਨਡਾਇਰੈਕਟਲੀ 5,03,000 ਬੈਰਲ ਪਰ ਡੇ ਵੈਨੇਜ਼ੁਏਲਾ ਦਾ ਕਰੂਡ ਆਇਲ ਤੇ ਫਿਊਲ ਜਿਹੜਾ ਉਹ ਖਰੀਦਦੇ ਆ, ਜੋ ਕਿ 55% ਉਸ ਦਾ ਐਕਸਪੋਰਟਸ ਦਾ ਜਿਹੜਾ ਉਹ ਬਣਦਾ ਆ। ਕਹਿੰਦੇ ਵੀ ਮੋਸਟਲੀ ਇਸ ਨੂੰ ਰੀਬ੍ਰਾਂਡ ਕੀਤਾ ਜਾਂਦਾ ਮਲੇਸ਼ੀਆ ਦੇ ਵਿੱਚ, ਉੱਥੇ ਜਿਹੜੀ ਟਰਾਂਸਸ਼ਿਪਮੈਂਟ ਹੁੰਦੀ ਆ। ਪਰ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਆ ਵੀ ਇਹ ਤੇਲ ਇਵੈਂਚੁਅਲੀ ਚਾਈਨਾ ਦੇ ਵਿੱਚ ਜਾ ਰਿਹਾ ਹੈਗਾ ਆ।